ਅਮੀ ਮਾਂ-ਬਾਪ ਨਾ ਬੜੇ ਪਰੇਸ਼ਾਨ ਆ ਜੀ। ਹਾਂਜੀ ਬਹੁਤ ਸਾਰੇ ਲੋਕਾਂ ਦੇ ਮੈਸੇजेस ਆਉਂਦੇ ਆ ਕਿ ਸਾਡੀ ਜਿਹੜੀ ਔਲਾਦ ਆ ਨਾ ਫਰਮਾਨ ਆ, ਬਦਤਮੀਜ਼ੀ ਕਰਦੀ ਆ, ਗੱਲ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ ਆ। ਕੀ ਵਜ੍ਹਾ ਆ ਜਿਹੜੀ ਸਾਡੀ ਔਲਾਦ ਜਿਹੜੀ ਆ ਸਾਡੀ ਫਰਮਾ ਬਰਦਾਰ ਨਹੀਂ, ਅੱਗਿਓਂ ਬਦਤਮੀਜ਼ੀ ਨਾਲ ਬੋਲਦੇ ਆ, ਗੱਲ ਨਹੀਂ ਸੁਣਦੇ, ਆਪਣੀ ਮਰਜ਼ੀ ਕਰਦੇ ਆ। ਜੇ ਕੋਈ ਗੱਲ ਕਹੋ ਕਹਿੰਦੇ ਤੁਹਾਨੂੰ ਕੀ ਪਤਾ ਬਹੁਤਾ। ਉਹ ਤੇ ਪੁਰਾਣੇ ਦੌਰ ਦੀ ਗੱਲ ਵਾ ਜੀ ਅਮੀ ਜੀ। ਕਿ ਜਿਹੜੇ ਬੱਚੇ ਹੁੰਦੇ ਸੀਗੇ ਆਪਣੇ ਸਿਆਣਿਆਂ ਦੇ ਕੋਲ ਬਹਿੰਦੇ ਸੀਗੇ। ਜੀ ਅਮੀ ਜੀ। ਸਿਆਣਾ ਪੁੱਤ ਘਰ ਵਿੱਚ ਆ ਜਾਂਦਾ ਸੀ, ਸਾਰਾ ਟੱਬਰ ਕੰਬ ਜਾਂਦਾ ਸੀ। ਜੀ ਅਮੀ ਜੀ। ਕਿ ਸਾਡਾ ਬਾਬਾ ਜੀ ਆ ਗਿਆ, ਸਾਡਾ ਤਾਇਆ ਜੀ ਆ ਗਿਆ। ਜੀ ਅਮੀ। ਔਰਤ ਨੇ ਕਹਿਣਾ ਮੇਰਾ ਸਹੁਰਾ ਆ ਗਿਆ। ਜੀ ਅਮੀ ਜੀ। ਤੇ ਪੁੱਤ ਸਾਰਿਆਂ ਨੇ ਫਟਾਫਟ ਔਰਤਾਂ ਦੇ ਸਿਰ ਨੰਗਾ, ਸਿਰ ਤੇ ਕੱਪੜਾ ਲੈ ਲੈਣਾ, ਕਿਸੇ ਨੇ ਪਾਣੀ ਲੈ ਕੇ ਨੱਠਣਾ, ਕਿਸੇ ਨੇ ਕੁਛ ਦੁੱਧ ਲੈ ਕੇ ਲੰਘਣਾ, ਕਹਿਣਾ ਬਾਬਾ ਜੀ ਆ ਗਏ। ਜੀ ਜੀ ਅਮੀ ਜੀ। ਉਹ ਤਾਂ ਇੰਨਾ ਡਰਦੇ ਸੀ ਵੀ ਜਿਹਦੀ ਹੱਦ ਨਹੀਂ ਕੋਈ ਵੀ। ਤੇ ਬਾਬਾ ਜੀ ਨੂੰ ਵੀ ਹੁਕਮ ਨਹੀਂ ਸੀ ਵੀ ਇੱਕ ਵਾਰੀ ਦਬਕਾ ਮਾਰ ਲਈਏ। ਬਾਬੇ ਜੀ ਦਾ ਇੰਨਾ ਦਿਲ ਠੰਡਾ ਹੁੰਦਾ ਸੀ, ਜਿਹਨੇ ਔਲਾਦ ਦੇ ਅੱਗੇ ਪਿੱਛੇ ਬਾਬਾ ਜੀ ਆਇਆ, ਸਾਡਾ ਤਾਇਆ ਜੀ ਆਇਆ, ਉਹ ਤੇ ਇੰਨਾ ਸਾਡਾ ਅੱਬਾ ਜੀ ਆਇਆ। ਤੇ ਉਹ ਨਾ ਮਾਂ ਬਾਪ ਜਿਹੜੇ ਸੀ ਸਿਆਣਿਆਂ ਦਾ ਦੀਦ ਕਰਦੇ ਸੀਗੇ, ਸਿਆਣਿਆਂ ਕੋਲੋਂ ਡਰਦੇ ਸੀਗੇ। ਪੁੱਤ ਜਿਹੜੇ ਡਰਦੇ ਸੀਗੇ ਗਾਂ ਔਲਾਦ ਵੀ ਡਰਦੀ ਸੀਗੀ। ਹੁਣ ਪੁੱਤ ਜਿਹੜੇ ਸਿਆਣਿਆਂ ਨੂੰ ਮੰਨਦੇ ਕੋਈ ਨਹੀਂ ਨਾ ਹੈਗੇ, ਸਿਆਣਿਆਂ ਕੋਲੋਂ ਡਰਦੇ ਨਹੀਂ, ਕਹਿੰਦੇ ਪਰਾਂ ਹੋ ਕੇ ਬੈਠੋ, ਸਿਆਣੇ ਨੇ ਸਾਨੂੰ ਸਮਝਾਉਂਦੇ ਹੀ ਰਹਿਣਾ ਹੈ। ਇਹ ਸਿਆਣਿਆਂ ਨੇ ਗੱਲਾਂ ਵਿੱਚੋਂ ਕੀ ਰੱਖਿਆ ਆ ਪੁੱਤ, ਉਹ ਕਦੀ ਵਫਾ ਨਹੀਂ ਕਰ ਸਕਦੇ ਜਿਹੜੇ ਹੈ ਨਾ ਸਿਆਣਿਆਂ ਦਾ ਹੁਕਮ ਨਹੀਂ ਮੰਨਦੇ। ਤੇ ਸਿਆਣੇ ਵੀ ਪਾਗਲਾਂ ਮੰਗਣ ਹੋ ਕੇ ਬੈਠੇ ਰਹਿੰਦੇ ਆ, ਮਰਜ਼ੀ ਤੇ ਜੋ ਕੁਛ ਮਰਜ਼ੀ ਕਰਨ। ਤੇ ਪੁੱਤ ਗਾਂ ਤੇ ਗਾਂ ਔਲਾਦ ਜਿਹੜੀ ਉਹ ਖਰਾਬ ਹੋਈ ਜਾਂਦੀ ਆ। ਉਹ ਤੇ ਫਿਰ ਉਹਨਾਂ ਦੇ ਬੱਚੇ ਵੀ ਆਪਣੇ ਮਾਂ-ਬਾਪ ਦਾ ਕਹਿਣਾ ਨਹੀਂ ਮੰਨਦੇ। ਜ਼ਾਹਿਰੀ ਗੱਲ ਬੱਚਿਆਂ ਨੇ ਤਾਂ ਦੇਖਣਾ ਜੋ ਉਹੀ ਸਿੱਖਣਾ। ਹਾਂਜੀ, ਵਜ੍ਹਾ ਇਹ ਆ ਕਿ ਹੁਣ ਵੀ ਜਿਹੜੇ ਆ ਨਾ ਮਾਂ-ਬਾਪ ਦਾ ਅਦਬ ਕਰੋ, ਆਉਂਦੇ ਜਾਂਦੇ ਸਲਾਮ ਮਾਂ ਨੂੰ ਕਹੋ, ਆਪਣੇ ਪੇ ਨੂੰ ਸਲਾਮ ਕਹੋ। ਤੇ ਮਾਂ-ਬਾਪ ਜਿਸ ਵੇਲੇ ਘਰ ਆਉਣ ਤੇ ਫੌਰਨ ਖੜੇ ਹੋ ਜਾਣ, ਬਾਬਾ ਜੀ ਸਲਾਮ ਅਲੈਕੁਮ ਤੇ ਅੱਬਾ ਜੀ ਸਲਾਮ ਅਲੈਕੁਮ। ਏਦਾਂ ਡਰ ਜਾਣ ਕਿ ਸਾਡੇ ਲਈ ਪਤਾ ਨਹੀਂ ਕੀ ਬਾਬਾ ਜੀ ਨੇ ਕਰ ਦੇਣਾ ਹੈ। ਫਿਰ ਕੰਮ ਕੋਈ ਵੀ ਕਰਨ ਮਸ਼ਵਰਾ ਕਰ ਲੈਣ ਮਾੜਾ ਜਿਹਾ। ਕੋਈ ਕੰਮ ਵੀ ਕਰਨਾ, ਬਾਬਾ ਜੀ ਅੱਜ ਆਹ ਕੰਮ ਕਰਨਾ ਆ, ਬਾਬਾ ਜੀ ਵੀ ਖੁਸ਼ ਹੋ ਜਾਊਗੇ, ਅੱਲਾ ਵੀ ਖੁਸ਼ ਹੋ ਜਾਊਗਾ। ਜਦ ਸਿਆਣਿਆਂ ਨੂੰ ਪੁੱਛਣਾ ਹੀ ਨਹੀਂ ਗਾ ਹੈਗਾ। ਉਹ ਤੇ ਦੇਖ, ਇਹ ਜਿਹੜਾ ਦਾਦਾ ਦਾਦੀ ਹੁੰਦੇ ਸਿਆਣੇ ਹੁੰਦੇ ਆ, ਇੱਕ ਦਰਖਤ ਵਾ ਤੇ ਜਿਹੜੀ ਔਲਾਦ ਹੁੰਦੀ ਆ ਇਹ ਦਰਖਤ ਦੇ ਡਾਲੇ ਆ। ਤੇ ਉਹ ਦਰਖਤ ਕਹਿੰਦਾ ਆ ਕਿ ਮੇਰੀਆਂ ਜੜ੍ਹਾਂ ਵੱਢ ਹੋ ਜਾਣ। ਨਹੀਂ, ਉਹ ਦਰਖਤ ਜਿਹੜਾ ਹਰ ਵਕਤ ਕਹਿੰਦਾ ਕਿ ਮੈਨੂੰ ਪਾਣੀ ਨਾ ਮੇਰੀਆਂ ਜੜ੍ਹਾਂ ਨੂੰ ਬਹੁਤਾ ਲੱਗ ਜਾਵੇ, ਕੋਈ ਮੈਂ ਹਨੇਰੀ ਨਾ ਡਿੱਗ ਨਾ ਪਵਾਂ, ਮੇਰੇ ਡਾਲਿਆਂ ਨੂੰ ਫਲ ਬਹੁਤ ਲੱਗਾ ਆ। ਉਹ ਦਰਖਤ ਵੀ ਆਪਣੇ ਪੱਤਿਆਂ ਦੀ, ਆਪਣੇ ਡਾਲਿਆਂ ਦੀ ਖੈਰ ਮੰਗਦਾ ਆ। ਸਿੱਧੀ ਗੱਲ ਆ ਜੀ, ਦਰਖਤ ਡਾਲੇ ਤਦੇ ਕਾਇਮ ਆ ਜੇ ਦਰਖਤ ਕਾਇਮ ਆ। ਜੇ ਤੁਸੀਂ ਦਰਖਤ ਨੂੰ ਹੀ ਵੱਢਣਾ ਸ਼ੁਰੂ ਕਰ ਦੋਗੇ ਤੇ ਡਾਲੇ ਤੇ ਪੱਤੇ ਤੇ ਫਿਰ ਡਿੱਗਣੇ ਹੀ ਆ ਜੀ। ਹਾਂਜੀ, ਬਰਾਏ ਮਿਹਰਬਾਨੀ ਕਰਕੇ ਮੇਰੇ ਬੱਚਿਓ, ਮੇਰੀ ਬੱਚੀਆਂ, ਜੇ ਤੁਸੀਂ ਫਾਇਦਾ ਲੈਣਾ ਆ ਤੁਸੀਂ ਬਜ਼ੁਰਗਾਂ ਦਾ ਖਿਆਲ ਰੱਖੋ, ਬਜ਼ੁਰਗਾਂ ਕੋਲੋਂ ਡਰ ਜਾਇਆ ਕਰੋ। ਤੇ ਪੁੱਤ ਸਾਡੇ ਬੱਚੇ ਵੀ ਗਾਂ ਤੁਹਾਡੇ ਕੋਲੋਂ ਡਰ ਜਾਇਆ ਕਰ। ਬਿਲਕੁਲ ਜੀ, ਗੱਲ ਮਾਂ ਜੀ ਦਾ ਕਹਿਣ ਦਾ ਮਕਸਦ ਇਹ ਆ ਕਿ ਅਗਰ ਤੁਸੀਂ ਬੱਚਿਆਂ ਦੇ ਸਾਹਮਣੇ ਆਪਣੇ ਬਾਪ ਨੂੰ, ਆਪਣੀ ਮਾਂ ਨੂੰ, ਮਤਲਬ ਬੱਚਿਆਂ ਦੇ ਦਾਦਾ ਦਾਦੀ ਨੂੰ ਕਹਿੰਦੇ ਹੋ ਬਾਬਾ ਜੀ ਬਹਿ ਜਾ, ਤੈਨੂੰ ਕੀ ਪਤਾ ਪਹਿਲੇ ਜ਼ਮਾਨੇ ਦਾ, ਹੁਣ ਦਾ ਜ਼ਮਾਨਾ ਹੋਰ ਆ, ਕੋਈ ਵੀ ਮਸ਼ਵਰਾ ਕਰਨਾ ਉਹਨਾਂ ਨੂੰ ਪਤਾ ਹੀ ਨਹੀਂ। ਉਹ ਕਹਿੰਦਾ ਪੁੱਤ ਕੌਣ ਆਇਆ, ਉਹ ਬਹਿ ਜਾ ਅੱਬਾ ਸਾਡਾ ਦੋਸਤ ਆਇਆ। ਉਹਨੂੰ ਅਗਰ ਤੁਸੀਂ ਇਹੀ ਪੁੱਛ ਲਓ ਅੱਬਾ ਜੀ ਅਸੀਂ ਆਹ ਅੱਜ ਕੰਮ ਕਰਨਾ, ਕਿੱਦਾਂ ਕਰ ਲਈਏ, ਇੱਕ ਤੇ ਬਾਪ ਤੁਹਾਡਾ ਖੁਸ਼ ਹੋ ਜਾਏਗਾ, ਇੱਕ ਬੱਚੇ ਵੀ ਦੇਖਣਗੇ ਕਿ ਸਾਡਾ ਬਾਪ ਸਾਡੇ ਦਾਦਾ ਜੀ ਨਾਲ ਮਸ਼ਵਰਾ ਕਰ ਰਿਹਾ, ਤੇ ਬੱਚੇ ਵੀ ਤੁਹਾਡੀ ਉਨੀ ਹੀ ਇੱਜ਼ਤ ਕਰਨਗੇ, ਹਰ ਗੱਲ ਪੁੱਛ ਕੇ ਕਰਨਗੇ। ਜੇ ਤੁਸੀਂ ਆਪਣੇ ਬਾਪ ਕੋਲੋਂ ਨਹੀਂ ਡਰੋਗੇ, ਆਪਣੀ ਮਾਂ ਕੋਲੋਂ ਨਹੀਂ ਡਰੋਗੇ, ਆਪਣੇ ਮਾਂ-ਬਾਪ ਨਾਲ ਮਸ਼ਵਰਾ ਕਰਕੇ ਨਹੀਂ ਤੁਰੋਗੇ, ਉਹਨਾਂ ਨੂੰ ਇਗਨੋਰ ਕਰੋਗੇ, ਤੇ ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਇਗਨੋਰ ਕਰਨਾ। ਲਿਹਾਜ਼ਾ ਸਾਰੇ ਜਿੰਨੇ ਵੀ ਮੇਰੇ ਭੈਣਾਂ ਭਰਾ ਆ, ਆਪਣੇ ਮਾਂ-ਬਾਪ ਦੀ ਕਦਰ ਕਰੋ, ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ। ਇਨਸ਼ਾਅੱਲਾ ਤੁਹਾਡੀ ਜਿਹੜੀ ਔਲਾਦ ਆ ਤੁਹਾਡੀ ਇੱਜ਼ਤ ਕਰੇਗੀ। ਤੇ ਵੀਡੀਓ ਸਾਡੀ ਚੰਗੀ ਲੱਗੀ ਹੈ ਤੇ ਇਹੋ ਜਿਹੀ ਵੀਡੀਓ ਦੇਖਣ ਵਾਸਤੇ ਸਾਨੂੰ ਫੋਲੋ ਜ਼ਰੂਰ ਕਰਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਜਾਏ। ਬਾਕੀ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਆਬਾਦ ਰੱਖੇ, ਹੱਸਦੇ ਵਸਦੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।